ਸੀਗੇ ਤੇ ਇਸ ਵੇਲੇ ਦੇ ਸਭ ਤੋਂ ਸੰਵੇਦਨਸ਼ੀਲ ਮਸਲੇ ਤੋਂ। ਗੱਲ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਸ਼ੁਰੂ ਕਰਦੇ ਹਾਂ। ਸਰਕਾਰਾਂ ਆਪਣੇ ਦਾਅਵੇ ਕਰ ਰਹੀਆਂ ਨੇ, ਲੋਕ ਆਪਣੇ ਤੌਰ ਤੇ ਕਈ ਤਰ੍ਹਾਂ ਦੇ ਖਦਸ਼ੇ, ਸ਼ੰਕੇ, ਤੌਖਲੇ ਜ਼ਾਹਰ ਕਰ ਰਹੇ ਨੇ। ਅਖੀਰ ਤੇ ਤੁਹਾਨੂੰ ਨਿਰਭਰ ਰਹਿਣਾ ਪੈਂਦਾ ਉਸੇ ਸੂਚਨਾ ਤੇ ਉਸੇ ਜਾਣਕਾਰੀ ਤੇ ਜਿਹੜੀ ਅਧਿਕਾਰਿਕ ਤੌਰ ਤੇ ਸਾਹਮਣੇ ਆਉਂਦੀ ਹੈ। ਹਾਲਾਂਕਿ ਉਸ ਤੋਂ ਬਾਅਦ ਵੀ ਤੁਹਾਡੇ ਮਨ ਦੇ ਵਿੱਚ ਸਵਾਲਾਤ ਨਹੀਂ ਮੁੱਕਦੇ, ਤੁਹਾਡੇ ਮਨ ਦੇ ਵਿੱਚ ਜੋ ਥਿਊਰੀਜ਼ ਨੇ ਉਹ ਨਹੀਂ ਖਤਮ ਹੁੰਦੀਆਂ। ਅੰਮ੍ਰਿਤਪਾਲ ਗ੍ਰਿਫਤਾਰ, ਸੁਰਖੀ ਕਹਿੰਦੀ ਹੈ, ਖਬਰ ਕਹਿੰਦੀ ਕਿ ਅੰਮ੍ਰਿਤਪਾਲ ਗ੍ਰਿਫਤਾਰ, ਮੁੱਖ ਮੰਤਰੀ ਦੇ ਬੋਲ ਤੇ ਅਦਾਲਤੀ ਕਾਗਜ਼ ਕਹਿ ਰਹੇ ਹੈ। ਪਰ ਬਿਲਕੁਲ ਜੀ, ਇਹ ਗੱਲ ਤੁਹਾਡੀ ਦਰੁਸਤ ਹੈ ਕਿ ਜੇਕਰ ਅਦਾਲਤ 'ਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਤੇ ਜਾਇਆ ਜਾਵੇ, ਜੇਕਰ ਮੁੱਖ ਮੰਤਰੀ ਦੇ ਬੋਲਾਂ ਤੇ ਜਾਇਆ ਜਾਵੇ, ਜੇਕਰ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਤੇ ਜਾਇਆ ਜਾਵੇ, ਤਾਂ ਉਹਦੇ ਹਵਾਲੇ ਨਾਲ ਤਾਂ ਅੰਮ੍ਰਿਤਪਾਲ ਗ੍ਰਿਫਤਾਰ ਹੈ ਜੀ। ਪਰ ਜੇਕਰ ਉਹਨਾਂ ਦੇ ਬੋਲਾਂ ਤੇ ਜਾਇਆ ਜਾਵੇ, ਜੋ ਉਹਨਾਂ ਨੇ ਬੋਲ ਕੇ ਕਿਹਾ, ਜੋ ਉਹਨਾਂ ਨੇ ਅਦਾਲਤ 'ਚ ਆਖਿਆ, ਉਹਦੇ ਹਿਸਾਬ ਨਾਲ ਉਹ ਕਹਿੰਦੇ ਜੀ ਭੱਜਣ 'ਚ ਕਾਮਯਾਬ ਹੋ ਗਿਆ ਜੀ। ਜਦੋਂ ਮੈਂ ਉਹਨਾਂ ਤੱਥਾਂ ਨੂੰ ਬਾਚਦਾ ਤਾਂ ਲੱਗਦਾ ਕਿ ਨਹੀਂ, ਅੰਮ੍ਰਿਤਪਾਲ ਗ੍ਰਿਫਤਾਰ ਆ। ਜਦੋਂ ਮੈਂ ਉਹਨਾਂ ਦੇ ਬੋਲਾਂ ਤੇ ਜਾਣਾ, ਉਹਨਾਂ ਦੀ ਫੁਟੇਜ ਤੇ ਜਾਣਾ, ਵੀਡੀਓ ਦਿਖਾਈ ਤੇ ਜਾਣਾ, ਤਦ ਅੰਮ੍ਰਿਤਪਾਲ ਫਰਾਰ ਹੈ ਜੀ। ਸੋ ਮੈਂ ਦੋਏ ਹਵਾਲਿਆਂ ਨਾਲ ਆਪਾਂ ਗੱਲ ਕਰਦੇ ਹਾਂ ਕਿ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਵੀਡੀਓ, ਜਿਹੜੀ ਫੁਟੇਜ CCTV ਦੀ, ਜਾਂ ਜੋ ਗੱਲਾਂ ਕਹੀਆਂ ਗਈਆਂ ਕਿ ਹਾਂ ਅੰਮ੍ਰਿਤਪਾਲ ਫਰਾਰ ਹੋ ਗਿਆ, ਉਹਦੇ ਵੱਲ ਜੇਕਰ ਮੈਂ ਗੱਲ ਕਰਦਾ ਤਾਂ ਬਿਲਕੁਲ ਉਹਨਾਂ ਨੇ ਬਕਾਇਦਾ ਉਹ ਫੁਟੇਜ ਦਿਖਾਈ ਕਿ ਕਿੱਦਾਂ ਉਹ ਜਿਹੜੀ ਇੱਕ ਉਹਦੀ ਗੱਡੀ ਸੀਗੀ, ਜਿਹੜੀ ਉਹ ਵਰਤਦਾ ਅਕਸਰ ਹੈ ਨਾ ਅੰਮ੍ਰਿਤਪਾਲ, ਉਸ ਗੱਡੀ ਚੋਂ ਜੀ ਉਹ ਬਰੀਜਾ 'ਚ ਆ ਗਿਆ, ਬਰੀਜਾ ਚੋਂ ਜੀ ਉਹ ਗੁਰਦੁਆਰੇ ਆ ਗਿਆ, ਗੁਰਦੁਆਰੇ ਆ ਕੇ ਜੀ ਕਹਿੰਦੇ ਜੀ ਗ੍ਰੰਥੀ ਨੂੰ, ਇਹ ਹੁਣ ਪੁਲਿਸ ਨੇ ਜੋ ਕਹਾਣੀ ਹੈ ਨਾ ਸਾਹਮਣੇ ਰੱਖੀ ਕਿ ਜੀ ਗੁਰਦੁਆਰੇ ਜਿਹੜਾ ਬਜ਼ੁਰਗ ਗ੍ਰੰਥੀ ਸੀ ਜੀ, ਉਹਨੂੰ ਰਿਵਾਲਵਰ ਦੀ ਨੋਕ ਤੇ ਲੈ ਲਿਆ, ਉਹਦੇ ਮੁੰਡੇ ਦੀ ਕਮੀਜ਼ ਪਾ ਲਈ, ਉਹਦੇ ਮੁੰਡੇ ਦੀ ਪੈਂਟ ਪਾ ਲਈ, ਹੈ ਨਾ, ਉੱਪਰੋਂ ਜੈਕਟ ਪਾ ਲਈ, ਘੰਟਾ ਖੰਡ ਉੱਥੇ ਗੁਰਦੁਆਰੇ ਲਾਇਆ, ਮੋਟਰਸਾਈਕਲ ਮੰਗਾ ਲਏ ਤੇ ਕੱਪੜੇ ਬਦਲ ਕੇ, ਗੁਲਾਬੀ ਪੱਗ, ਕਾਲੀ ਐਨਕ, ਹੈ ਨਾ, ਪੈਂਟ ਸ਼ਰਟ ਤੇ ਉੱਥੇ ਕਿਰਪਾਨ ਛੱਡਤੀ ਤੇ ਉੱਥੋਂ ਭੇਸ ਬਦਲ ਕੇ ਜੀ ਝੋਲਾ ਲੈ ਕੇ ਅੰਮ੍ਰਿਤਪਾਲ ਨਿਕਲਣ 'ਚ ਕਾਮਯਾਬ ਹੋ ਗਿਆ। ਤੇ ਅਸੀਂ ਜੀ ਬਰੀਜਾ ਗੱਡੀ ਵੀ ਫੜ ਲਈ, ਉਹ ਮੋਟਰਸਾਈਕਲ ਵੀ ਫੜ ਲਏ, ਮੋਟਰਸਾਈਕਲ ਵਾਲੇ ਬੰਦੇ ਵੀ ਫੜ ਲਏ, ਬਸ ਨਹੀਂ ਫੜਿਆ ਤਾਂ ਅੰਮ੍ਰਿਤਪਾਲ। ਹੁਣ ਇਹ ਪੁਲਿਸ ਨੇ ਕਹਾਣੀ ਦੱਸੀ ਹੈ। ਇਹੀ ਕਹਾਣੀ, ਇਹੀ ਫੁਟੇਜ ਬਕਾਇਦਾ ਉਹਨਾਂ ਨੇ ਅਦਾਲਤ 'ਚ ਪੇਸ਼ ਕੀਤੀ ਹੈ। ਔਰ ਫੁਟੇਜ ਚੋਂ ਦੇਖਿਆ ਬਿਲਕੁਲ ਲੱਗਦਾ ਕਿ ਹਾਂ ਉਹ ਅੰਮ੍ਰਿਤਪਾਲ ਹੈ, ਬਿਲਕੁਲ ਲੱਗਦਾ ਕਿ ਉਹਨੇ ਕੱਪੜੇ ਬਦਲੇ ਨੇ, ਬਿਲਕੁਲ ਲੱਗਦਾ ਕਿ ਹਾਂ ਉਹ ਬਰੀਜਾ ਚੋਂ ਨਿਕਲ ਕੇ ਮੋਟਰਸਾਈਕਲ ਤੇ ਆਇਆ ਤੇ ਉਹ ਭੱਜਣ 'ਚ ਕਾਮਯਾਬ ਹੋਇਆ। ਪਰ ਇੱਕ ਹੋਰ ਹਵਾਲਾ ਹੈ ਪ੍ਰਵੀਨ ਜੀ, ਜਿਹੜਾ ਗੌਰ ਮੰਗਦਾ ਹੈ। ਉਹ ਗੌਰ ਮੰਗਦਾ ਕਿ ਅਦਾਲਤ ਨੇ ਜਿਹੜੇ ਸਖਤੀ ਨਾਲ ਪੁੱਛਿਆ ਕਿ ਤੁਸੀਂ ਕਹਿੰਦੇ ਹੋ ਦੇਸ਼ ਲਈ ਖਤਰਾ, ਤੁਸੀਂ ਕਹਿੰਦੇ ਹੋ ਪੰਜਾਬ ਲਈ ਖਤਰਾ, ਤੁਸੀਂ ਕਹਿੰਦੇ ਹੋ ਆਵਾਮ ਲਈ ਖਤਰਾ, ਤੇ ਤੁਸੀਂ ਪੂਰਾ ਲਾਅ ਲਸ਼ਕਰ ਲਾਇਆ, 80,000 ਪੁਲਿਸ ਵਾਲੇ ਕੀ ਕਰਦੇ ਸੀ ਫਿਰ ਜੇ ਗ੍ਰਿਫਤਾਰ ਨਹੀਂ ਕਰਦੇ? ਇਹ ਅਦਾਲਤ ਨੂੰ ਕਹਿਣਾ ਪਿਆ, ਪੁੱਛਣਾ ਪਿਆ, 80,000 ਬੰਦਾ, ਇਹਦਾ ਮਤਲਬ ਇਹ ਆਪਰੇਸ਼ਨ ਕਿੱਡਾ ਵੱਡਾ ਸੀ। ਇਸ ਨੂੰ ਐਡਾ ਵੱਡਾ ਬਣਾਇਆ ਕਿਉਂਕਿ ਜਦੋਂ ਕਿ ਪੰਜਾਬ, ਆਪਾਂ ਪਹਿਲੇ ਦਿਨ ਤੋਂ ਹੀ ਗੱਲ ਕਰ ਰਹੇ ਕਿ ਸਵਾਲ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦਾ ਨਹੀਂ ਹੈ, ਸਵਾਲ ਪੰਜਾਬ ਨੂੰ ਬਦਨਾਮ ਕਿਉਂ ਕੀਤਾ ਗਿਆ, ਪੰਜਾਬ ਨੂੰ ਇਹ ਖੌਫ ਜਦਾ ਕਿਉਂ ਦਿਖਾਇਆ ਗਿਆ, ਪੰਜਾਬ 'ਚ ਜਿਹੋ ਜਿਹਾ ਮਾਹੌਲ ਹੈ ਵੀ ਨਹੀਂ ਸੀ, ਉਹੋ ਜਿਹਾ ਮਾਹੌਲ ਕਿਉਂ ਸਿਰਜਿਆ ਗਿਆ। ਦੁਨੀਆ ਭਰ ਦੇ ਵਿੱਚ ਟੀਵੀ ਦੀ ਸਕਰੀਨ ਜਿੰਨੀ ਦਿਖਦੀ ਆ, ਉਹਨੇ ਤੇ ਪੰਜਾਬ ਦਿਖਦਾ, ਤਾਂ ਉਹਨੇ ਤੇ ਐਂ ਲੱਗਦਾ ਜਿਵੇਂ ਪੰਜਾਬ ਤਾਂ ਖਤਮ ਹੋ ਗਿਆ ਸਰ, ਪੰਜਾਬ ਤਾਂ ਜੰਮੂ ਕਸ਼ਮੀਰ ਬਣ ਗਿਆ, ਜਦੋਂ ਕਿ ਇਹੋ ਜਿਹੀ ਹਾਲਤ ਤਾਂ ਜੰਮੂ ਕਸ਼ਮੀਰ 'ਚ ਵੀ ਨਹੀਂ ਗਏ ਜਿੰਨੇ ਉੱਥੇ ਦੇ ਭਿਆਨਕ ਦਿਖਾ ਦਿੱਤੇ ਜਾਂਦੇ ਨੇ। ਉਸੇ ਤਰ੍ਹਾਂ ਪੰਜਾਬ ਦੁਨੀਆ ਭਰ 'ਚ ਚਲਾ ਗਿਆ ਕਿ ਪੰਜਾਬ ਤਾਂ ਬਸ ਖਤਮ ਹੋ ਗਿਆ ਅੱਜ, ਜਦੋਂ ਕਿ ਅਜਿਹਾ ਕੁਛ ਵੀ ਨਹੀਂ ਸੀਗਾ। ਸੋ ਇਸ ਲਈ ਇਸੇ ਸਵਾਲ ਦੇ ਹਵਾਲੇ ਨਾਲ ਅਦਾਲਤ ਨੇ ਉਹ ਸਵਾਲ ਪੁੱਛਿਆ ਕਿ ਫਿਰ 80,000 ਮੁਲਾਜ਼ਮ ਕੀ ਕਰਦੇ ਸੀ ਤੁਹਾਡੇ, ਜੇ ਤੁਸੀਂ ਗ੍ਰਿਫਤਾਰ ਨਹੀਂ ਕਰ ਸਕੇ, ਜੇ ਕਰਨਾ ਹੀ ਸੀ ਗ੍ਰਿਫਤਾਰ। ਤੇ ਜਿਹੜੀ ਗੱਲ ਆਪਾਂ ਪਹਿਲੇ ਦਿਨ ਤੋਂ ਕਰਦੇ ਆਏ ਹਾਂ ਪ੍ਰਵੀਨ ਜੀ, ਕਿ ਇਹ ਪਲਾਨ ਚੰਡੀਗੜ੍ਹ 'ਚ ਨਹੀਂ ਬਣਿਆ ਲੱਗਦਾ, ਇਹ ਪਲਾਨ ਮੁੱਖ ਮੰਤਰੀ ਦੇ ਦਫ਼ਤਰ 'ਚ ਨਹੀਂ ਬਣਿਆ ਲੱਗਦਾ, ਇਹ ਪੁਲਿਸ ਪੱਧਰ ਤੇ, ਪੰਜਾਬ ਦੇ ਪੱਧਰ ਤੇ ਨਹੀਂ ਬਣਿਆ ਲੱਗਦਾ, ਇਹ ਕੇਂਦਰੀ ਏਜੰਸੀਆਂ ਦੇ ਪੱਧਰ ਤੇ ਬਣਿਆ ਲੱਗਦਾ, ਇਹ ਕੇਂਦਰ ਵੱਲੋਂ ਬਣਿਆ ਲੱਗਦਾ। ਉਹ ਗੱਲ ਦੇ ਉੱਤੇ ਕੱਲ ਅਰਵਿੰਦ ਕੇਜਰੀਵਾਲ ਨੇ ਖੁਦ ਮੋਹਰ ਲਾਤੀ। ਅਰਵਿੰਦ ਕੇਜਰੀਵਾਲ ਨੇ ਖੁਦ ਇੱਕ ਟੀਵੀ ਦੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਮੰਨੀ ਕਿ ਹਾਂ ਭਗਵੰਤ ਮਾਨ ਨੇ ਬਹੁਤ ਸਹੀ ਕੰਮ ਕੀਤਾ, ਭਗਵੰਤ ਮਾਨ ਦੀ ਸਰਕਾਰ ਨੇ, ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ, ਅਸੀਂ ਇਹ ਸਾਰਾ ਆਪਰੇਸ਼ਨ ਕੇਂਦਰ ਦੀਆਂ ਏਜੰਸੀਆਂ ਨਾਲ ਮਿਲ ਕੇ ਚਲਾਇਆ, ਕੇਂਦਰ ਨੇ ਸਾਡਾ ਸਹਿਯੋਗ ਕੀਤਾ ਜੀ, ਤੇ ਉਹ ਖੁਦ ਮੰਨਿਆ ਕਿ ਹਾਂ ਕੇਂਦਰ ਨੇ ਸਾਡਾ ਸਹਿਯੋਗ ਕੀਤਾ ਇਸ ਲਈ। ਸੋ ਹੁਣ ਇਹ ਸਾਰਾ ਮਾਮਲਾ NIA ਨੇ ਆਪਣੇ ਹੱਥ 'ਚ ਲੈ ਲਿਆ। ਠੀਕ ਹੈ, ਸਾਰਾ ਮਾਮਲਾ ਉਹਦੀਆਂ 8 ਟੀਮਾਂ ਪੰਜਾਬ 'ਚ NIA ਦੀਆਂ ਟੀਮਾਂ ਹੁਣੇ ਦੇਖ ਰਹੀਆਂ ਨੇ। ਹੁਣ ਉਹ ਦਿਖਾਉਣਗੀਆਂ ਗ੍ਰਿਫਤਾਰੀ ਹੋਈ ਹੈ, ਨਹੀਂ ਹੋਈ ਹੈ, ਕਿੱਥੋਂ ਹੋਈ ਹੈ, ਕਿਵੇਂ ਹੋਈ ਹੈ ਜੀ। ਕਾਰਨ ਪ੍ਰਵੀਨ ਜੀ ਇਹਦੇ ਪਿੱਛੇ ਜਿਹੜੇ ਹੁਣ ਉਹ ਪੁਲਿਸ ਤਾਂ ਕਹਿੰਦੀ ਹੈ ਕਿ ਜਿਵੇਂ ਤੁਸੀਂ ਪੁੱਛਿਆ ਕਿ ਹਾਂ
ਮਤਲਬ ਕਿ ਅੰਮ੍ਰਿਤਪਾਲ ਗ੍ਰਿਫਤਾਰ ਮੁੱਖ ਮੰਤਰੀ ਦੇ ਬੋਲਾਂ ਦੇ ਹਵਾਲੇ ਨਾਲ ਵੀ, ਹਾਂਜੀ ਅਦਾਲਤੀ ਹਾਂਜੀ ਕਾਗਜ਼ਾਂ ਦੇ ਹਵਾਲੇ ਨਾਲ। ਪਰ ਪੁਲਿਸ ਦੀ ਕਹਾਣੀ ਕਹਿੰਦੀ ਹੈ ਜੀ ਕਿ ਉਹ ਬਰੀਜਾ ਚ ਆਇਆ ਤੇ ਭੇਸ ਬਦਲਿਆ, ਕੱਪੜੇ ਬਦਲੇ, ਪੈਂਟ ਝੱਗਾ ਪਾਇਆ, ਐਨਕ ਲਾਈ, ਗੁਲਾਬੀ ਪੱਗ ਬੰਨੀ ਤੇ ਮੋਟਰਸਾਈਕਲ ਤੇ ਫਰਾਰ ਹੋ ਗਿਆ। ਹੁਣ ਇਹ ਸਾਰੇ ਮਾਮਲੇ ਚ ਅਦਾਲਤ ਨੇ ਕਿਹਾ ਕਿ ਇਹਦਾ ਮਤਲਬ ਪੁਲਿਸ ਦੀ ਨਾਕਾਮੀ ਹੈ। ਜੀ ਪ੍ਰਵੀਨ ਜੀ, ਇਹ ਪੁਲਿਸ ਦੀ ਨਾਕਾਮੀ ਹੈ, ਪੁਲਿਸ ਦਾ ਸਾਥ ਹੈ, ਜਾਂ ਪੁਲਿਸ ਦੀ ਸਾਜ਼ਿਸ਼ ਹੈ? ਇਹ ਤਿੰਨ ਸਵਾਲ ਨੇ ਵੱਡੇ। ਠੀਕ ਹੈ। ਜੇ ਪੁਲਿਸ ਦੀ ਨਾਕਾਮੀ ਹੈ ਫਿਰ ਇਹ NIA ਦੀ ਸਫਲਤਾ ਬਣੂਗੀ। ਇਹ ਕੇਂਦਰੀ ਏਜੰਸੀਆਂ ਦੇ ਖਾਤੇ 'ਚ ਪਾ ਕੇ ਬਾਬਾ ਹੀ ਉਹਨਾਂ ਨੂੰ ਸਿਰਾ ਉਹਨਾਂ ਦੇ ਸਿਰ ਬੰਨਣਾ ਜੀ, ਕੇਂਦਰ ਨੂੰ ਦਿਖਾਉਣਾ ਕਿ ਹਾਂ ਕੇਂਦਰ ਕਿੰਨਾ ਤਾਕਤਵਰ ਹੈ ਜੀ, ਪੰਜਾਬ ਦੀ ਪੁਲਿਸ ਤੇ ਪੰਜਾਬ ਸਰਕਾਰ ਤਾਂ ਕਮਜ਼ੋਰ ਹੈ। ਇਹ ਉਹ ਹਵਾਲਾ ਹੈ ਜਾਂ ਇੱਥੇ ਪੁਲਿਸ ਦਾ ਸਾਥ ਹੈ। ਜੇ ਨਾਕਾਮੀ ਨਹੀਂ ਹੈ ਫਿਰ ਸਾਥ ਹੈ ਜੀ। ਕੀ ਇਹ ਭੱਜਣ ਦਿੱਤਾ ਗਿਆ, ਕੀ ਖੁਦ ਚਾਹਿਆ ਕਿ ਹਾਂ ਉਸ ਨੂੰ ਬਾਹਰ ਰੱਖੀਏ, ਕੀ ਕੋਈ ਦਬਾਅ ਸੀ, ਜਾਂ ਇਹ ਕੋਈ ਸਕ੍ਰਿਪਟ ਦਾ ਹਿੱਸਾ? ਜਿਹਦੀ ਗੱਲ ਆਪਾਂ ਪਹਿਲਾਂ ਤੋਂ ਕਰ ਰਹੇ ਹਾਂ ਕਿ ਕੇਂਦਰ ਦੀ ਜਾਂ ਕੇਂਦਰੀ ਏਜੰਸੀਆਂ ਦੀ ਇੱਕ ਸਕ੍ਰਿਪਟ ਤੇ ਪੰਜਾਬ ਪੁਲਿਸ ਤਾਂ ਨਹੀਂ ਖੇਡ ਰਹੀ, ਕਿਤੇ ਉਹਨਾਂ ਦੇ ਕਹੇ ਅਨੁਸਾਰ ਤਾਂ ਨਹੀਂ ਚੱਲ ਰਹੀ, ਇਸ ਲਈ ਜੀ। ਦੂਸਰਾ ਪਰ ਤੀਜਾ ਕੀ ਹੈ, ਸਾਜ਼ਿਸ਼ ਤਾਂ ਨਹੀਂ ਅਜੇ ਵੀ? ਅਜੇ ਵੀ ਹੈ, ਕਿਉਂਕਿ ਜਿਹੜੇ ਤੱਥਾਂ ਦੀ ਮੈਂ ਗੱਲ ਕਰ ਰਿਹਾ ਪ੍ਰਵੀਨ ਜੀ, ਉਹ ਤੱਥ ਜਿਹੜੀ ਗਵਾਹੀ ਭਰਦੇ ਨੇ। ਸਭ ਤੋਂ ਪਹਿਲੀ ਗੱਲ, ਸੁਖਚੈਨ ਗਿੱਲ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ, IG ਨੇ ਜੀ। ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕੀ ਕਿਹਾ ਜੀ? ਕਹਿੰਦੇ ਜੀ ਅਸੀਂ ਅੰਮ੍ਰਿਤਪਾਲ ਦੇ ਉੱਤੇ NSA ਲਾਤਾ। ਜੀ ਬਿਲਕੁਲ, ਕਹਿੰਦੇ NSA ਹੈਗਾ ਰਾਸ਼ਟਰੀ ਸੁਰੱਖਿਆ ਕਾਨੂੰਨ। ਅਦਾਲਤ ਦੇ ਵਿੱਚ ਕਾਗਜ਼ ਪੇਸ਼ ਕੀਤੇ ਗਏ। ਅਦਾਲਤ ਨੇ ਜਦੋਂ ਝਾੜਾ ਮਾਰੀਆਂ, ਪੰਜਾਬ ਪੁਲਿਸ ਨੂੰ ਸਵਾਲ ਕੀਤਾ, ਤਦ ਖੁਦ ਵਿਰੋਧ ਕਈ ਪੇਸ਼ ਸੀ ਪੰਜਾਬ ਦੇ ਐਡਵੋਕੇਟ ਜਨਰਲ ਜੀ। ਉਹਨਾਂ ਨੇ ਲਿਖਤੀ ਵੀ, ਮੂੰਹ ਜ਼ਬਾਨੀ ਵੀ, ਸਾਰਾ ਕੁਝ ਅਦਾਲਤ ਦੇ ਮੂਹਰੇ ਰੱਖਿਆ ਕਿ ਦੇਖੋ ਜੀ ਅਸੀਂ NSA ਲਾਤਾ। ਠੀਕ ਹੈ। ਮੈਨੂੰ ਜਿੰਨਾ ਕੁ ਕਾਨੂੰਨੀ ਮਾਹਿਰਾਂ ਤੋਂ ਜਾਣਕਾਰੀ ਹਾਸਲ ਹੋਈ ਆ, ਉਹ ਕਹਿੰਦੇ NSA ਗ੍ਰਿਫਤਾਰ ਬੰਦੇ ਤੇ ਲੱਗਦਾ। ਅੱਛਾ ਜੀ। ਜੀ ਜੀ। ਹੁਣ ਦੱਸੋ ਫਿਰ। ਉਹ ਕਹਿੰਦੇ NSA ਗ੍ਰਿਫਤਾਰ ਹੋਣ ਤੋਂ ਪਹਿਲਾਂ ਨਹੀਂ ਲੱਗਦਾ, ਗ੍ਰਿਫਤਾਰ ਹੋਣ ਤੋਂ ਬਾਅਦ ਲੱਗਦਾ। ਹੋ ਸਕਦਾ ਮੈਂ ਗਲਤ ਹੋਵਾਂ, ਮੈਂ ਤਾਂ ਜਿੰਨੀ ਜਾਣਕਾਰੀ ਹਾਸਲ ਕੀਤੀ ਹੈ ਉਹਦੇ ਵੱਲ ਮੈਂ ਕਹਿੰਦਾ ਜੇ NSA ਗ੍ਰਿਫਤਾਰ ਹੋਣ ਤੋਂ ਬਾਅਦ ਲੱਗਦਾ ਫਿਰ ਇਹਦਾ ਮਤਲਬ ਅੰਮ੍ਰਿਤਪਾਲ ਗ੍ਰਿਫਤਾਰ। ਫਿਰ ਇਹ ਫੁਟੇਜ ਕੀ ਇੱਕ ਨਾਟਕ ਦਾ ਹਿੱਸਾ? ਜੀ ਜੀ ਜੀ। ਕੀ ਇਹ ਕਰਵਾਇਆ ਗਿਆ? ਜਿਹੜੇ ਕਹਿੰਦੇ ਨੇ ਕਿ ਹਾਂ ਅੰਮ੍ਰਿਤਪਾਲ ਨੇ ਪਿਸਤੌਲ ਦੀ ਨੋਕ ਤੇ ਗ੍ਰੰਥੀ ਤੋਂ ਸਾਰਾ ਕੁਝ ਕਰਾਇਆ, ਕੀ ਅੰਮ੍ਰਿਤਪਾਲ ਤੋਂ ਵੀ ਕਿਸੇ ਹਥਿਆਰ ਦੀ ਨੋਕ ਤੇ ਕਰਵਾਇਆ? ਜੀ। ਸੋ ਇਹ ਕਿੰਨੇ ਸਵਾਲ ਖੜੇ ਹੋ ਗਏ। NSA ਜੇ ਲੱਗਿਆ, ਕਹਿੰਦੇ ਜੀ NSA ਤਦ ਲੱਗਦਾ ਜਦੋਂ ਬੰਦਾ ਗ੍ਰਿਫਤਾਰ ਹੋ ਜਾਵੇ, ਫਿਰ ਉਸ ਤੋਂ ਬਾਅਦ ਉਹ NSA ਲੱਗਦਾ। ਕੀ ਅੰਮ੍ਰਿਤਪਾਲ ਪੁਲਿਸ ਦੀ ਕਸਟਡੀ 'ਚ ਹੈ? ਠੀਕ ਹੈ। ਪੁਲਿਸ ਦੀ ਗਿਰਫਤ 'ਚ ਹੈ, ਪੁਲਿਸ ਦੇ ਕੰਟਰੋਲ 'ਚ ਹੈ, NIA ਨੇ ਉਹਨੂੰ ਆਪਣੇ ਕੰਟਰੋਲ 'ਚ ਲੈ ਲਿਆ। ਕੀ ਉਹ ਅਸਾਮ ਹੈ ਜਾਂ ਪੰਜਾਬ 'ਚ ਹੈ ਜਾਂ ਕਿੱਥੇ ਹੈ? ਇਹ ਸਵਾਲ ਖੜਾ ਹੈ। ਪਰ NSA ਰਾਹੀਂ ਚਾਹੇ ਪੁਲਿਸ ਦੇ ਬੋਲ ਨੇ, ਚਾਹੇ ਅਦਾਲਤੀ ਕਾਗਜ਼ਾਂ ਦੇ ਬੋਲ ਨੇ, ਉਹ ਤਾਂ ਇਹੀ ਦਮ ਭਰਦੇ ਨੇ ਕਿ ਜੀ ਹਾਂ ਗ੍ਰਿਫਤਾਰ ਹੈ। ਪਰ ਇਹੀ ਗੱਲ ਮੁੱਖ ਮੰਤਰੀ ਦੇ ਬੋਲ ਵੀ ਕਹਿ ਰਹੇ ਨੇ। ਮੁੱਖ ਮੰਤਰੀ ਸਾਹਿਬ ਦਾ ਕੱਲ ਵਾਲਾ ਸੁਨੇਹਾ ਸੁਣ ਲਓ, ਜਿਹੜਾ ਉਹਨਾਂ ਨੇ ਮਤਲਬ ਹਿੰਦੀ 'ਚ ਦਿੱਤਾ ਹੈ ਨਾ ਜੀ। ਮੁੱਖ ਮੰਤਰੀ ਸਾਹਿਬ ਕਹਿੰਦੇ ਕਿ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਆਵਾਂ। ਤੇ 3 ਕਰੋੜ ਪੰਜਾਬੀਆਂ ਨੂੰ ਜਵਾਬ ਹਿੰਦੀ 'ਚ ਕਾਤੋਂ ਦੇਣ ਲੱਗੇ ਮੁੱਖ ਮੰਤਰੀ ਸਾਹਿਬ? ਸਹੀ ਹੈ, ਬਿਲਕੁਲ। ਇਹ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਜਾਂ 3 ਆਕਾਮਾਂ ਨੂੰ ਜਵਾਬ ਦੇ ਆ? ਮੋਦੀ, ਅਮਿਤ ਸ਼ਾਹ, ਕੇਜਰੀਵਾਲ? ਵੱਡਾ ਸਵਾਲ ਹੈ ਜੀ। ਇਹ ਪੰਜਾਬ ਨੂੰ ਗੱਲ ਸਮਝ ਨਹੀਂ ਆਈ ਕਿ ਸੁਨੇਹਾ ਪੰਜਾਬੀਆਂ ਲਈ ਹੈ ਕਿ ਨੈਸ਼ਨਲ ਮੀਡੀਆ ਲਈ ਹੈ। ਮੈਂ ਕਹਿੰਦਾ ਉਹਨਾਂ ਦੀ ਫਿਕਰਮੰਦੀ ਜਾਇਜ਼ ਹੋਵੇ ਜੀ, ਠੀਕ ਹੈ। ਪੰਜਾਬ 'ਚ ਅਮਨ ਕਾਨੂੰਨ ਬਣਿਆ ਰਹਿਣਾ ਚਾਹੀਦਾ ਹੈ। ਜੇਕਰ ਕੋਈ ਪੰਜਾਬ ਦਾ ਮਾਹੌਲ ਵਿਗਾੜਦਾ, ਖਰਾਬ ਕਰਦਾ, ਤਾਂ ਸਰਕਾਰਾਂ ਕਾਹਦੇ ਲਈ ਨੇ ਉਹਦੇ ਪਰ ਨਜ਼ਰਸਾਨੀ ਰੱਖਣ। ਪਰ ਢੰਗ ਤਰੀਕੇ ਤੇ ਸਵਾਲ ਹੈ। ਪ੍ਰਸ਼ਨ ਚਿੰਨ ਇਸ ਤਰੀਕੇ ਨਾਲ ਪੂਰੇ ਪੰਜਾਬ ਨੂੰ ਕਟਹਿਰੇ 'ਚ ਖੜਾ ਕਰ ਦੇਣਾ, ਪੂਰੇ ਪੰਜਾਬ ਦੀ ਜਵਾਨੀ ਨੂੰ ਕਟਹਿਰੇ 'ਚ ਖੜਾ ਕਰ ਦੇਣਾ, ਹਰੇਕ ਕੰਨੀ ਮਤਲਬ ਲੋਕਾਂ ਨੂੰ ਐ ਦੇਖਣ ਲਾ ਦੇਣਾ ਕਿ ਲੈ ਵੀ ਫੇਰ ਅੱਤਵਾਦੀ ਤੁਰੇ ਆਉਂਦੇ ਨੇ, ਪਤਾ ਨਹੀਂ ਸਾਡੇ ਕੰਨੀ ਤਾਂ ਹਰ ਬੰਦੇ ਨੂੰ ਤੁਸੀਂ ਉਸ ਨਜ਼ਰੀਏ 'ਚ ਫਿੱਟ ਕਰ ਦੇਣਾ। ਸੋ ਇਹ ਇਸ ਨੇ ਸਵਾਲ ਖੜਾ ਕੀਤਾ ਕਿ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਵਾਲਾ ਮੁੱਖ ਮੰਤਰੀ ਕੱਲ ਹਿੰਦੀ 'ਚ ਕਿਉਂ ਬੋਲਿਆ? ਕਿਹਨੂੰ ਜਵਾਬ ਦਿੱਤਾ ਜੀ? ਔਰ ਮੈਂ ਸਾਰੇ ਹੋਰ ਗੱਲਬਾਤ ਤੇ ਨਹੀਂ ਜਾਂਦਾ ਪ੍ਰਵੀਨ ਜੀ। ਹਾਂਜੀ। ਸਿਰਫ ਇੱਕ ਲਾਈਨ ਜਿਹੜੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ, ਠੀਕ ਹੈ, ਕਿ ਸਾਰੇ ਫੜ ਲਏ ਗਏ। ਕਹੀ ਹੈ, ਬਿਲਕੁਲ ਕਹੀ, ਸਾਰੇ ਫੜ ਲਏ ਗਏ ਨੇ ਜੀ। ਤੇ ਜਿਹਨੂੰ ਤੁਸੀਂ ਮੁੱਖ ਸਰਗਨਾ ਕਹਿੰਦੇ ਹੋ, ਜਿਹਨੂੰ ਮੁੱਖ ISI ਦਾ ਏਜੰਟ ਕਹਿੰਦੇ ਹੋ, ਜਿਹਨੂੰ ਤੁਸੀਂ ਕਹਿੰਦੇ ਹੋ ਸਾਰਾ ਕੁਝ ਬਾਹਰੋਂ ਫੰਡਿੰਗ ਹੈ, ਸਾਰਾ ਕੁਝ ਹੈ, ਫਿਰ ਇਹਦਾ ਮਤਲਬ ਉਹ ਵੀ ਫੜਿਆ ਹੋਇਆ ਤੁਸੀਂ ਤਾਂ ਫਿਰ।
ਹੂੰ ਤੇ ਆਹ ਸਾਰੇ ਸਵਾਲ ਕਿਤੇ ਨਾ ਕਿਤੇ ਕੇਂਦਰ ਕਰਦੇ ਨੇ। ਇਹਦਾ ਮਤਲਬ ਹੂੰ ਕੀ ਹੂੰ ਅੰਮ੍ਰਿਤਪਾਲ ਗ੍ਰਿਫਤਾਰ ਹੈ, ਅਜੇ ਤੱਕ ਉਹਦੀ ਗ੍ਰਿਫਤਾਰੀ ਦਿਖਾਈ ਕਿਉਂ ਨਹੀਂ, ਫਿਰ ਅਜੇ ਤੱਕ ਉਹਨੂੰ ਸਾਹਮਣੇ ਕਿਉਂ ਨਹੀਂ ਲਿਆਇਆ? ਜੀ ਕੀ ਜੀ ਬਿਲਕੁਲ ਸਹੀ ਇਹ NIA ਦੇ ਹਵਾਲੇ ਨਾਲ ਹੁਣ ਅੱਗੇ ਵਧਣਾ? ਜੀ ਕਿਉਂਕਿ ਜਿਵੇਂ ਸਾਰਾ ਕੁਝ ਹੁਣ ਪੰਜਾਬ ਪੁਲਿਸ ਦੀ ਨਾਕਾਮੀ ਦਿਖਾ ਕੇ ਉਸ ਤੋਂ ਬਾਅਦ NIA ਨੂੰ ਸਾਰਾ ਕੰਟਰੋਲ ਦੇ ਦਿੱਤਾ ਗਿਆ ਹੂੰ ਤੇ ਪੰਜਾਬ ਦੀਆਂ ਸਾਰੀਆਂ ਹੱਦਾਂ ਸਰਹੱਦਾਂ ਸੀਲ ਕਰਕੇ NIA ਦੇਖ ਰਿਹਾ ਹੈ, ਹੂੰ ਤੇ ਫਿਰ ਉਹਨੂੰ ਸਵਾਲ ਖੜਾ ਕੀਤਾ। ਜੀ ਪਰ ਜਿਹੜੇ ਲੋਕ 18 ਤਰੀਕ ਨੂੰ ਪੰਜਾਬ 'ਚ ਨਿਕਲੇ ਸੀ, ਜੀ ਜਿਹੜੇ ਲੋਕ 18 ਤਰੀਕ ਨੂੰ ਕਿਤੇ ਥਾਂ ਤੇ ਜਾ ਰਹੇ ਸੀ, ਕਿਤੋਂ ਆ ਰਹੇ ਸੀ, ਕਿਤੋਂ ਪਰਤ ਰਹੇ ਸੀ, ਉਹ ਕਹਿੰਦੇ ਪੰਜਾਬ ਤੇ ਸੜਕਾਂ ਤੇ ਪੁਲਿਸ ਤਾਂ ਜ਼ਰੂਰ ਖੜੀ ਸੀ 18 ਤਰੀਕ ਨੂੰ, ਹਾਂਜੀ ਪਰ ਸਾਨੂੰ ਉਵੇਂ ਗੱਡੀਆਂ ਰੋਕ ਕੇ ਉਵੇਂ ਚੈੱਕ ਨਹੀਂ ਕੀਤਾ। ਠੀਕ ਹੈ ਤੇ ਜੇ 18 ਤਰੀਕ ਨੂੰ ਇਹ ਖਬਰ ਸੀ ਪੁਲਿਸ ਕੋਲ ਕਿ ਸਾਡੀ ਕੋਲੋਂ ਭੱਜ ਗਿਆ ਅੰਮ੍ਰਿਤਪਾਲ, ਫੇਰ ਤਾਂ ਕੱਲੀ ਕੱਲੀ ਬੱਸ, ਗੱਡੀ, ਕਾਰ, ਟੈਂਪੂ, ਸਾਰਾ ਕੁਝ, ਟਰੱਕ ਫਰੋਲਣੇ ਚਾਹੀਦੇ ਸੀ ਬਾਈ। ਹੂੰ ਤੇ ਇਹਦਾ ਮਤਲਬ ਚੈੱਕ ਦੀ ਲੋੜ ਕਿਉਂ ਨਹੀਂ ਪਈ? ਬਿਲਕੁਲ ਸਹੀ। ਸੋ ਇਹ ਕਿੰਨੇ ਸਵਾਲ ਖੜੇ ਨੇ, ਅਜੇ ਸਾਰੇ ਸਵਾਲਾਂ ਦਾ ਜਵਾਬ ਨਹੀਂ। ਇਸ ਲਈ ਜਦੋਂ ਹੁਣ ਅਦਾਲਤ 'ਚ ਮਾਮਲਾ ਜਾ ਰਿਹਾ ਤਾਂ ਕਈ ਸਵਾਲ ਉੱਠਣ ਲੱਗੇ ਨੇ। ਉਹ ਸਵਾਲ ਤਾਂ ਹੀ ਉੱਥੇ ਆ ਕੇ ਕਹਾਣੀ ਮੁੱਕਦੀ ਆ ਕਿ ਕੀ ਇਹ ਪੁਲਿਸ ਦੀ ਨਾਕਾਮੀ ਆ, ਕੀ ਇਹ ਪੁਲਿਸ ਦਾ ਸਾਥ ਹੈ, ਕੀ ਇਹ ਪੁਲਿਸ ਦੀ ਸਾਜ਼ਿਸ਼ ਹੈ? ਕੀ ਸਰਕਾਰ ਪੰਜਾਬ ਨੂੰ ਜਵਾਬਦੇਹ ਹੈ? ਕੀ ਸਰਕਾਰ ਪੰਜਾਬੀਆਂ ਨੂੰ ਜਵਾਬਦੇਹ ਹੈ? ਕੀ ਪੰਜਾਬ ਸਰਕਾਰ ਅਦਾਲਤ ਨੂੰ ਜਵਾਬਦੇਹ ਹੈ, ਜਾਂ ਤਿੰਨ ਆਕਾਵਾਂ ਨੂੰ ਜਵਾਬਦੇਹ ਹੈ? ਤੇ ਉਹ ਤਿੰਨੇ ਇੱਕੋ ਪਾਸਿਓਂ ਪਾਰੀ ਖੇਡੀ ਜਾਂਦੇ ਨੇ ਜੀ। ਇਹ ਵੱਡਾ ਸਵਾਲ ਹੈ। ਜਦੋਂ ਅਰਵਿੰਦ ਕੇਜਰੀਵਾਲ ਇਹ ਕਹਿੰਦਾ ਕਿ ਦਿੱਲੀ ਦੇ ਵਿੱਚ ਸਾਨੂੰ ਸਰਕਾਰ ਸਾਥ ਨਹੀਂ ਦਿੰਦੀ, ਸਾਨੂੰ ਐ ਨਹੀਂ ਕਰਦੀ, ਸਾਡਾ ਸਹਿਯੋਗ ਨਹੀਂ ਕਰਦੀ, ਸਾਡੇ ਨਾਲ ਧੱਕਾ ਕਰਦੀ ਹੈ, ਤੇ ਇੱਕ ਪਾਸੇ ਕਹਿੰਦੇ ਆ ਧੰਨਵਾਦ ਪੰਜਾਬ के लिए बहुत साथ दिया, मिलके काम किया, हमारा सहयोग किया। मैं ਮੰਨਦਾ ਕਹਿੰਦਾ ਜੀ, ਮੈਂ ਲੈਣਾ ਕਿ ਹਾਂ ਅਸੀਂ ਮਿਲ ਕੇ ਆਪਰੇਸ਼ਨ ਚਲਾਇਆ। ਸੋ ਇਹਦਾ ਮਤਲਬ ਆਪਰੇਸ਼ਨ ਤਾਂ ਕੇਂਦਰ ਦਾ ਸੀ ਜੀ, ਤੁਸੀਂ ਤਾਂ ਮੋਹਰੇ ਸੀ, ਤੁਸੀਂ ਤਾਂ ਹਥਿਆਰ ਬਣੇ ਹੋ, ਤੇ ਉਹਦੇ ਵਿੱਚ ਪੰਜਾਬ ਕਟਹਿਰੇ 'ਚ ਹੈ। ਸੋ ਫਿਕਰਮੰਦੀ ਪੰਜਾਬ ਨੂੰ ਲੈ ਕੇ ਜੀ। ਬਿਲਕੁਲ ਸ਼ਰਮਾ ਜੀ, ਤੁਸੀਂ ਜਿਸ ਤਰੀਕੇ ਨਾਲ ਸਰਕਾਰ ਨੇ ਅਦਾਲਤੀ ਦਾਅਵਾ ਕੀਤਾ ਤੇ ਕਈ ਹੋਰ ਤੱਥਾਂ ਦੇ ਨਾਲ ਸਰਕਾਰ ਨੂੰ ਘੇਰਿਆ, ਤੇ ਇਹ ਜਿਹੜੇ ਤਥਾਤਮਕ ਸਵਾਲ ਨੇ ਨਾ, ਇਹ ਫੈਕਟ ਜਿਹੜੇ ਨੇ, ਇਹਨਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ, ਨਾ ਹੀ ਇਹਨਾਂ ਤੋਂ ਭੱਜਿਆ ਜਾ ਸਕਦਾ, ਕਿਉਂਕਿ ਸਾਰੀਆਂ ਸਟੇਟਮੈਂਟਾਂ ਕੋਈ ਵੀ ਸਟੇਟਮੈਂਟ ਦੀਪਕ ਸ਼ਰਮਾ ਚਨਾਰਥਲ ਦੀ ਨਹੀਂ, ਸਾਰੀਆਂ ਸਟੇਟਮੈਂਟਾਂ ਸਰਕਾਰ ਦੀਆਂ ਹੀ ਨੇ, ਤੇ ਜਿਹੜੀ ਫੁਟੇਜ ਜਾਰੀ ਕੀਤੀ ਉਹ ਵੀ ਸਰਕਾਰ ਨੇ ਕੀਤੀ, ਸਰਕਾਰ ਨੇ ਕੀਤੀ ਹੈ। ਜਿਹੜਾ ਬਿਆਨ ਅਦਾਲਤ 'ਚ ਦਿੱਤਾ ਉਹ ਵੀ ਸਰਕਾਰ ਨੇ ਦਿੱਤਾ, ਜਿਹੜਾ ਮੀਡੀਆ 'ਚ ਬੋਲੇ ਨੇ ਉਹ ਵੀ ਸਰਕਾਰ ਨੇ, ਜਿਹੜਾ ਮੁੱਖ ਮੰਤਰੀ ਬੋਲੇ ਉਹ ਵੀ ਸਰਕਾਰ ਹੀ ਬੋਲੀ ਹੈ, ਅਦਾਲਤ 'ਚ ਵੀ ਸਰਕਾਰ ਹੀ ਬੋਲੀ ਹੈ ਜੀ।